ਵੀਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਲੀਡਰ ਸਾਹਿਬ ਸਾਡੀ ਅਗਲੀ ਈਮੇਲ ਆਈ ਹੈ ਪੁਣੇ ਮਹਾਰਾਸ਼ਟਰ ਤੋਂ ਵੀਰ ਗੁਰਬਾਜ ਸਿੰਘ ਜੀ ਦੀ। ਇਹਨਾਂ ਨੇ ਇੱਕ ਵੀਡੀਓ ਦਾ ਲਿੰਕ ਭੇਜਿਆ ਹੈ ਜਿਸ ਵਿੱਚ ਕੁਝ ਟੁੱਕੜ-ਬੋਝ ਸਿੱਖ ਆਪਣੀ ਭਾਰਤ ਦੇਸ਼ ਨਾਲ ਪ੍ਰਤੀਬੱਧਤਾ ਜ਼ਾਹਰ ਕਰ ਰਹੇ ਹਨ ਅਤੇ ਇਹਨਾਂ ਨੂੰ ਭਾਰਤੀ ਮੀਡੀਆ ਖਾਲਿਸਤਾਨ ਦੇ ਵਿਰੋਧ ਵਿੱਚ ਭੁਗਤਾ ਰਹੇ ਹਨ। ਵੀਰ ਗੁਰਬਾਜ ਸਿੰਘ ਲਿਖਦੇ ਹਨ, ਇਹ ਬੜਾ ਜ਼ਰੂਰੀ ਹੈ ਕਿ ਅਸੀਂ ਸਿੱਖ ਸਮਾਜ ਵਿੱਚੋਂ ਇਹੋ ਜਿਹੇ ਵਿਕੇ ਹੋਏ ਤੇ ਭੰਬਲ ਭੁੱਸੇ ਵਿੱਚ ਫਸੇ ਹੋਏ ਲੋਕਾਂ ਨੂੰ ਬੇਨਕਾਬ ਕਰੀਏ। ਜੇ ਇਉਂ ਨਹੀਂ ਹੁੰਦਾ ਤਾਂ ਇਹ ਆਮ ਸਧਾਰਨ ਸਿੱਖਾਂ ਨੂੰ ਵੀ ਗੁੰਮਰਾਹ ਕਰਨਗੇ ਅਤੇ ਸਿੱਖ ਨੇਸ਼ਨਸ ਦੇ ਹੱਕ ਵਿੱਚ ਜਾਣ ਵਾਲੀ ਹਰ ਗਤੀਵਿਧੀ ਦਾ ਵਿਰੋਧ ਕਰਨਗੇ। ਜੀ ਡਾਕਟਰ ਸਾਹਿਬ। ਵੀਰ ਗੁਰਬਾਜ ਸਿੰਘ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਪੂਨਾ ਮਹਾਰਾਸ਼ਟਰ ਤੋਂ ਲਿਖਿਆ ਜੀ। ਉਹਨਾਂ ਦਾ ਭੇਜਿਆ ਲਿੰਕ ਵੀ ਮੈਂ ਦੇਖਿਆ ਔਰ ਮੈਂ ਵਾਕਿਫ ਹਾਂ। ਇਹ ਪਹਿਲਾਂ ਤਾਂ ਇੱਕ ਮੀਡੀਆ ਟਿਊਟਰਡ ਟੇਲਰਡ ਜਿਹੜੀ ਹੈ ਉਹ ਹੁੰਦਾ, ਉਹ ਇਸ ਕਿਸਮ ਦੇ ਕਿਸੇ ਵੀ ਫੰਕਸ਼ਨ ਦੀ ਆੜ 'ਚ ਜਾਂ ਕਈ ਵਾਰੀ ਕੁਝ ਸਪੈਸ਼ਲ ਪ੍ਰੋਗਰਾਮ ਜਿਵੇਂ ਡੇਟਲਾਈਨ ਪੰਜਾਬ ਪ੍ਰੋਗਰਾਮ ਅਡਵਾਨੀ ਨੇ ਸ਼ੁਰੂ ਕੀਤਾ ਸੀ ਜੀ, ਉਹਦੇ 'ਚੋਂ ਜਾਣ ਕੇ ਉੱਥੇ ਜਾ ਕੇ ਜੇ ਕਿਤੇ ਪਾਪੜਾਂ ਦੇ ਉੱਤੇ ਕੋਈ ਸਟੋਰੀ ਕਰ ਰਹੇ ਨੇ ਅਤੇ ਉਹ ਉਸ ਦੇ ਸਵਾਦੀ ਪਾਪੜਾਂ ਦੀ ਗੱਲ ਕਰਦੇ ਉਹਨੂੰ ਫਿਰ ਸਵਾਲ ਪੁੱਛ ਲੈਂਦੇ ਸੀ ਕਿ ਜੀ ਇਹ ਅੱਤਵਾਦ ਦੇ ਦਿਨਾਂ 'ਚ ਤੁਹਾਡੇ ਪਾਪੜ ਕਿੰਨੇ ਕੁ ਵਿਕਦੇ ਸੀ ਜਾਂ ਉਹਦਾ ਤੁਹਾਨੂੰ ਕਿੰਨਾ ਨੁਕਸਾਨ। ਉਹਨੂੰ ਕਹਿਣਾ ਜਦੋਂ ਬੜਾ ਮੰਦਾ ਸੀ ਵਪਾਰ ਜਾਂ ਦੂਜਾ, ਫਿਰ ਉਨੇ ਕੁ ਨੂੰ ਐਡਿਟ ਕਰਕੇ ਇੱਕ ਅੱਧਾ ਵਿੱਚ ਹੋਰ ਕਲਿੱਪ ਲਾ ਕੇ ਉਹਨਾਂ ਨੇ ਕਹਿਣਾ ਕਿ ਜੀ ਕਿਵੇਂ ਹੁਣ ਅੱਤਵਾਦ ਜਦੋਂ ਦਾ ਖ਼ਤਮ ਹੋਇਆ ਅਤੇ ਪਾਪੜਾਂ ਵਾਲੇ ਕਿਵੇਂ ਫਲਰਿਸ਼ ਕਰ ਰਹੇ ਨੇ, ਦੂਸਰੇ ਕਿਵੇਂ ਫਲਰਿਸ਼ ਕਰ ਰਹੇ ਨੇ ਜੀ। ਸੋ ਇਸੇ ਤਰ੍ਹਾਂ ਬਾਹਰ ਵੀ ਜਿਹੜੀ ਮੈਜੋਰਿਟੀ ਨਹੀਂ ਆਲਮੋਸਟ 90+% ਜਿਹੜੀਆਂ ਗੁਰਦੁਆਰਾ ਮੈਨੇਜਮੈਂਟਸ ਨੇ ਥਾਂ ਥਾਈਂ ਉਹ ਪੰਥਕ ਹਿੱਤਾਂ ਦੀ ਗੱਲ ਕਰਨ ਵਾਲਿਆਂ ਦੇ ਕੋਲ ਨੇ ਜਾਂ ਪੰਥਕ ਹਿੱਤਾਂ ਦੇ ਵਿਰੁੱਧ ਗੱਲ ਕਰਨ ਦੀ ਹਿੰਮਤ ਨਹੀਂ ਕਰਦੇ। ਕੋਈ ਇਹ ਨਹੀਂ ਹੈ ਵੀ ਉੱਥੇ ਕੋਈ ਐਮਬੈਸੀਆਂ ਕੌਂਸਲਰ, ਉਹਨਾਂ ਨੇ ਫਿਕਸ ਜਿਹੀਆਂ ਪਾਕਟਸ ਰੱਖੀਆਂ ਹੋਈਆਂ ਜੀ। ਕੁਝ ਸਟੇਜਸ ਨੇ ਜਿਨ੍ਹਾਂ ਦੇ ਵਿੱਚ ਸਿਚੁਏਸ਼ਨ ਫਲੂਇਡ ਰਹਿੰਦੀ ਹੈ, ਵੋਟਾਂ ਵਾਟਾਂ ਇਸ ਕਿਸਮ ਦੀਆਂ ਨੇ। ਉਹਨਾਂ 'ਚ ਇੱਕ ਸਾਊਥ ਹਾਲ ਦੀ ਸਟੇਜ ਵੀ ਹੈ ਗੁਰਦੁਆਰੇ ਦੀ, ਜਿਨ੍ਹਾਂ ਦਾ ਵਾਈਸ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਇਸ ਕਿਸਮ ਦੇ ਕਾਮੈਂਟ ਕਰ ਰਹੇ ਜਿਹੜੇ ਨਾ ਪੱਖੀ ਨੇ ਜੀ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਇਸ ਕਿਸਮ ਦਾ ਤਬਕਾ ਹੈ ਇਹ ਉਹ ਖੜਾ ਕਰਦੇ ਨੇ। ਹੁਣ ਜੂਨ 84 ਘੱਲੂਘਾਰੇ ਤੋਂ ਵੱਧ ਕੇ ਤਾਂ ਹੋਰ ਕੋਈ ਸ਼ੌਕਿੰਗ ਈਵੈਂਟ ਪਿਛਲੀ ਸਦੀ ਦੇ ਦੂਸਰੇ ਦਹਾਕੇ 'ਚ ਨਹੀਂ ਹੋਏਗੀ, ਲੇਕਿਨ ਉਦੋਂ ਵੀ ਉਹਨਾਂ ਨੇ ਦਾਰਾ ਸਿੰਘ ਭਲਵਾਨ ਵਰਗੇ ਬੰਦੇ ਲੱਭ ਲਏ ਜਿਨ੍ਹਾਂ ਨੇ ਆ ਕੇ ਵੈਲਕਮ ਕੀਤਾ। ਇੱਥੇ ਉੱਜਲ ਦੋਸਾਂਝ ਜਿਹੜਾ ਬਾਅਦ ਦੇ ਵਿੱਚ ਪ੍ਰੀਮੀਅਰ ਵੀ ਬਣਿਆ ਬ੍ਰਿਟਿਸ਼ ਕੋਲੰਬੀਆ ਦਾ, ਉਹ ਕੈਨੇਡਾ 'ਚ ਲੱਭ ਲਿਆ ਕਿ ਉਹਨੇ ਆ ਕੇ ਕਿਹਾ ਜੀ ਇੰਦਰਾ ਗਾਂਧੀ ਨੇ ਜਿਹੜਾ ਬਿਲਕੁਲ ਠੀਕ ਕੀਤਾ, ਇਹ ਤਾਂ ਦੇਸ਼ ਦੀ ਏਕਤਾ ਅਖੰਡਤਾ ਨੂੰ ਤੋੜਨ ਦੀ ਗੱਲ ਸੀ। ਸੋ ਇਸ ਕਿਸਮ ਦੇ ਰਜਿੰਦਰ ਸਿੰਘ ਸਪੈਰੋ ਹੁੰਦਾ ਸੀਗਾ ਮੇਜਰ ਜਨਰਲ, ਉਹਨੂੰ 65 ਦਾ ਬੜਾ ਹੀਰੋ ਬਣਾ ਕੇ ਚੱਕਿਆ ਹੋਇਆ ਸੀ, ਲੇਕਿਨ ਉਹਨੇ ਇੰਡੀਅਨ ਟੈਲੀਵਿਜ਼ਨ 'ਤੇ ਆ ਕੇ ਯਾਨੀ ਸਿੱਖਾਂ 'ਚੋਂ ਜਿਹੜੀਆਂ ਉਹਨਾਂ ਨੇ ਸਿੱਖ ਸ਼ਕਲਾਂ ਵਾਲੇ ਦੂਜੇ ਦਾ ਖੁਸ਼ੀਆਂ ਮਨਾ ਹੀ ਰਹੇ ਸੀ। ਸੋ ਇਸ ਕਿਸਮ ਦੇ ਜਿਹੜੇ ਟੁੱਕੜ ਬੋਚ ਨੇ ਉਹ ਕਿਤੇ ਨਾ ਕਿਤੇ ਰਹਿਣੇ ਹੀ ਨੇ। ਉਹ ਭਾਵੇਂ ਜਦੋਂ ਅਸੀਂ ਉਹਨਾਂ ਨੂੰ ਇਤਿਹਾਸਕ ਪ੍ਰਿਥੀ ਚੰਦੀਏ, ਰਾਮ ਰਾਈਏ, ਧੀਰ ਮਲੀਆਂ ਦੀ ਸੰਗਿਆ ਦਈਏ ਜਾਂ ਗਰੀਡੀ ਦਈਏ, ਪੈਸੇ ਦੇ ਪੁੱਤਰ ਵਿਕੇ ਹੋਏ, ਇਹ ਇਸ ਕਲਾਸ ਦਾ ਮੈਂ ਸਮਝਦਾ ਵੀ। ਔਰ ਹਕੂਮਤ ਕੋਲ ਕਿਉਂਕਿ ਚਲੋ ਹੁਣ ਤਾਂ ਸਾਡੇ ਕੋਲ ਥੋੜ੍ਹਾ ਬਹੁਤ ਕਾਊਂਟਰ ਕਰਨ ਦੇ ਲਈ ਕੋਈ ਹੈ, ਸੋਸ਼ਲ ਮੀਡੀਆ ਨੇ ਕਾਫੀ ਘਾਟ ਪੂਰੀ ਕਰ ਦਿੱਤੀ ਹੈ ਜਿਹੜੀ ਕਿ ਪਹਿਲੀ ਸਟੇਜ 'ਤੇ। ਉਸ ਜ਼ਮਾਨੇ 'ਚ ਤਾਂ ਸਾਡੇ ਕੋਲ ਕੋਈ ਕਾਊਂਟਰ ਕਰਨ ਦਾ ਤਰੀਕਾ ਹੀ ਨਹੀਂ ਸੀ। ਹੁਣ ਤਾਂ ਚਲੋ ਇੰਡੀਆ 'ਚ ਵੀ ਪ੍ਰਾਈਵੇਟ ਚੈਨਲ ਵੀ ਆ ਗਏ, ਕੋਈ ਖਬਰ ਕੰਪੀਟੀਸ਼ਨ ਇੰਨਾ ਕਿ ਕੋਈ ਨਾ ਕੋਈ ਖਬਰ ਆ ਜਾਂਦੀ ਹੈ ਜਿਹੜੀ ਦੂਜੇ ਪਾਸੇ ਦੀ ਵੀ ਹੈ। ਉਦੋਂ ਹੈ ਹੀ ਦੂਰਦਰਸ਼ਨ ਸੀ, ਆਲ ਇੰਡੀਆ ਰੇਡੀਓ ਸੀ, ਦੂਰਦਰਸ਼ਨ ਸੀ, ਅਤੇ ਹਕੂਮਤ ਨੇ ਖੁਦ ਹੀ ਜਿਹੜੀਆਂ ਵੱਡੀ ਗਿਣਤੀ 'ਚ ਟੇਪਾਂ ਬਣਾ ਕੇ ਐਮਬੈਸੀਆਂ ਕੌਂਸਲੇਟਾਂ 'ਚ ਭੇਜੀਆਂ ਹੋਈਆਂ ਸੀ ਜਿਹੜੀਆਂ ਦੀ ਮਾਸ ਸਰਕੂਲੇਸ਼ਨ ਕੀਤੀ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਔਰ ਪੂਰਾ ਨੈਗੇਟਿਵ ਪ੍ਰੋਪੇਗੈਂਡਾ। ਸੋ ਮੈਂ ਸਮਝਦਾ ਵੀ ਅਸੀਂ ਇਹ ਯਤਨ ਤਾਂ ਕਰਦੇ, ਪਰ ਇਸ ਗੱਲ ਦੀ ਸਾਨੂੰ ਲੋੜ ਹੈ ਕਿ ਹੋਰ ਵੀ ਸਾਡੇ ਕੋਲ ਮੀਡੀਆ ਚੈਨਲ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ 'ਚ ਹੋਣ ਔਰ ਜਿਹੜੇ ਐਫਰਟ ਕਰ ਰਹੇ ਨੇ ਉਹਨਾਂ ਦੀ ਅਸੀਂ ਮਦਦ ਵੀ ਕਰੀਏ। ਹੁਣ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੇਰਾ ਇਹ ਨਾ ਹੀ ਕੋਈ ਫੋਰਟੇ ਹੈ ਨਾ ਹੀ ਤਰੀਕਾ ਹੈ ਕਿ ਵੀ ਅਸੀਂ ਕੋਈ ਬੈਗਿੰਗ ਬਾਲ ਦੇ ਨਾਲ ਜਾਣਾ ਹੁੰਦਾ। ਅਸੀਂ TV 84 ਚੋਂ ਵੀ ਫਾਈਨੈਂਸ਼ੀਅਲ ਕ੍ਰਾਈਸਿਸ 'ਚੋਂ ਲੰਘ ਰਹੇ ਔਰ ਜੇ ਸਾਨੂੰ ਕੋਈ ਮੈਸਿਵ ਸਪੋਰਟ ਨਹੀਂ ਮਿਲੀ ਤਾਂ ਫਿਰ ਇਹੀ ਸਾਡੇ ਵੀਰ ਭੈਣਾਂ ਜਿਹੜੇ ਅੱਜ ਦੁਨੀਆ ਭਰ 'ਚੋਂ ਸਾਡੇ ਨਾਲ ਜੁੜੇ ਹੋਏ ਨੇ ਔਰ ਇਸ ਗੱਲ ਵੱਲ ਤੁਰੇ ਨੇ, ਸਾਨੂੰ ਅਫਸੋਸ ਹੋਏਗਾ ਕਿ ਵੀ ਅਸੀਂ ਜੇ ਇਸ ਨੈਟਵਰਕ ਨੂੰ ਕਾਮਯਾਬ ਨਾ ਕਰ ਸਕੀਏ। ਪਰ ਜਿਹੜੇ ਚੰਗੇ ਲੋਕ ਜਾਂ ਜਿਹੜੇ ਪਹਿਲਾਂ ਇਕਰਾਰ ਕਰਨ ਵਾਲੇ ਲੋਕ ਹੁੰਦੇ ਨੇ ਜਾਂ ਲੋਕ ਸੀ, ਜਦੋਂ ਫਿਰ ਆਉਂਦਾ ਹੈ ਵਕਤ ਉਹ ਪਿੱਠ ਦਿਖਾਉਂਦੇ ਨੇ।
ਸੋ ਮੈਂ ਸਮਝਦਾ ਵੀ ਇਹਦਾ ਤਰੀਕਾ ਇਹੀ ਹੈ, ਜਿਹੜੇ ਇਹ ਭੰਬਲ ਭੂਸਾ ਪਾਉਣ ਵਾਲੇ ਨੇ, ਕਨਫਿਊਜ਼ਨ ਕਰਨ ਵਾਲੇ ਲੋਕ ਨੇ, ਇਹਨਾਂ ਦਾ ਤਰੀਕਾ ਤਾਂ ਇਹੀ ਹੈ ਵੀ ਤੁਸੀਂ ਇਹਨਾਂ ਦੇ ਦੰਦ ਇਵੇਂ ਹੀ ਭੰਨ ਸਕਦੇ ਹੋ ਕਿ ਤੁਸੀਂ ਕਾਊਂਟਰ ਕਰਕੇ ਇਹਨਾਂ ਨੂੰ ਐਕਸਪੋਜ਼ ਕਰੋ, ਇਹਨਾਂ ਨੂੰ ਮਾਰਜਨਲਾਈਜ਼ ਕਰੋ ਕਿ ਵੀ ਇਹ ਮੇਨ ਸਟ੍ਰੀਮ ਸਿੱਖਾਂ ਦੀ ਨਹੀਂ ਹੈ। ਮੁੱਖ ਧਾਰਾ ਸਿੱਖ ਜਿਹੜੇ ਨੇ ਉਹ ਆਜ਼ਾਦੀ ਦੇ ਤਲਬਗਾਰ ਨੇ, ਆਜ਼ਾਦੀ ਦੇ ਆਸ਼ਿਕ ਨੇ, ਆਜ਼ਾਦੀ ਦੇ ਪਰਵਾਨੇ ਨੇ। ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਕਿ ਕੋਈ ਮਸਲਾ ਸਿੱਖਾਂ ਦਾ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਹੱਲ ਨਹੀਂ ਹੋ ਸਕਦਾ। ਔਰ ਮੈਂ ਸਮਝਦਾ ਵੀ ਇਹ ਵਨ ਲਾਈਨ, ਕਿਉਂਕਿ ਇਹਦੇ 'ਚ ਸੱਚਾਈ ਵੀ ਹੈ, ਸੱਚ ਦਾ ਵੇਟ ਹੈ, ਪਰ ਜਿਹੜੇ ਆਲਰੇਡੀ ਲੱਗੇ ਹੋਏ ਨੇ ਇਲੈਕਟ੍ਰੋਨਿਕ ਮੀਡੀਆ 'ਚ ਨੇ, ਪ੍ਰਿੰਟ ਮੀਡੀਆ 'ਚ ਨੇ, ਕਿਸੇ ਵੀ ਤਰੀਕੇ ਨਾਲ ਗੱਲ ਨੂੰ ਅੱਗੇ ਤੋਰ ਰਹੇ ਨੇ, ਉਹਨਾਂ ਦੀ ਮਦਦ ਦੇ ਉੱਤੇ ਵੀ ਨਿਤਰੀ ਜੀ। ਸੋ ਇਹਨਾਂ ਦਾ ਵੀਰ ਗੁਰਬਾਜ ਸਿੰਘ ਜੀ ਦਾ ਕਾਫੀ ਦੇਰ ਬਾਅਦ ਇਹਨਾਂ ਨੇ ਸਾਨੂੰ ਲਿਖਿਆ ਜੀ, ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਡਸਕਾ ਪਾਕਿਸਤਾਨ ਤੋਂ ਹੁਮਾ ਭੱਟ ਜੀ ਦੀ ਹੈ। ਇਹ ਲਿਖਦੇ ਹਨ, ਕਿਰਪਾ ਕਰਕੇ ਆਪਣੀ ਵੀਡੀਓਜ਼ ਦਾ ਕੋਈ ਹੋਰ ਲਿੰਕ ਪਾਓ ਕਿਉਂਕਿ ਪਾਕਿਸਤਾਨ ਵਿੱਚ YouTube ਨਹੀਂ ਹੈ। ਤੁਹਾਡੇ ਟੀਵੀ ਚੈਨਲ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਜੀ ਡਾਕਟਰ ਸਾਹਿਬ, ਇਹਨਾਂ ਦਾ ਮੈਂ ਇੱਕ ਦਿਨ ਸੋਚ ਹੀ ਰਿਹਾ ਸੀ ਕਿ ਵੀ ਅਸੀਂ ਜਦੋਂ ਪਹਿਲੇ ਸਾਲ ਦੇ ਵਿੱਚ, ਅੱਜ ਤੋਂ 4-5 ਮਹੀਨੇ ਪਹਿਲਾਂ ਤੱਕ ਬਹੁਤ ਸਾਰੀਆਂ ਤਾਂ ਨਹੀਂ ਬਟ ਪਾਕਿਸਤਾਨ ਚੋਂ 15 ਤੋਂ 20% ਈਮੇਲਸ ਜਿੰਨੀ ਸਾਡੀਆਂ ਸੀ ਉਹ ਪਾਕਿਸਤਾਨ ਤੋਂ ਜਾਂ ਉਹ ਸਾਰੀ ਬੈਲਟ ਚੋਂ ਓਰੀਜਿਨੇਟ ਹੁੰਦੀਆਂ ਸੀ, ਸਾਡੇ ਮੁਸਲਮਾਨ ਭਰਾ ਲਿਖਦੇ ਸੀ। ਪਰ ਮੈਂ ਪਿਛਲੇ 3-4 ਮਹੀਨੇ ਤੋਂ ਦੇਖ ਰਿਹਾ ਉਹਨਾਂ 'ਚ ਇਹਨਾਂ ਦੀ ਇਹ ਪਹਿਲੀ ਹੁਮਾ ਭੱਟ ਜੀ ਦੀ ਇਹ ਈਮੇਲ ਆਈ ਹੈ ਜੀ। ਔਰ ਹਾਲਾਂ ਮੈਂ ਸ਼ਾਇਦ ਖਬਰ ਤਾਂ ਕਿਤੇ ਦੇਖੀ ਪਰ ਰਜਿਸਟਰ ਨਹੀਂ ਹੋਈ ਮੇਰੀ ਮਾਈਂਡ 'ਚ ਜੀ ਕਿ ਪਾਕਿਸਤਾਨ ਦੇ ਵਿੱਚ YouTube ਦੇ ਉੱਤੇ ਪਾਬੰਦੀ ਲਾਈ ਹੋਈ ਹੈ ਜੀ। ਹੁਣ ਕਿਉਂਕਿ ਉੱਥੇ ਕੋਈ ਲਾਈਵ ਦੇਖਣ ਦੇ ਲਈ ਤਾਂ ਲਾਈਵ ਚੈਨਲ ਤੇ ਆਉਣਗੇ ਤੇ ਉਹ ਅਲਟੀਮੇਟਲੀ ਬਹੁਤੇ ਸ਼ਾਇਦ ਟਾਈਮ ਫਰੇਮ 'ਚ ਫਿੱਟ ਨਹੀਂ ਹੁੰਦਾ ਹੋਣਾ। ਬਹੁਤੇ ਸਾਰੇ ਜਿਹੜੇ ਸੀ ਉਹ YouTube ਤੇ ਹੀ ਦੇਖਦੇ ਸੀ। ਹੁਣ YouTube ਉਹਨਾਂ ਦੀ ਖੁੱਲ੍ਹਦੀ ਨਹੀਂ ਹੈ ਕਿਉਂਕਿ YouTube ਤੇ ਪਾਕਿਸਤਾਨ 'ਚ ਪਾਬੰਦੀ। ਸੋ ਮੈਨੂੰ ਖੁਸ਼ੀ ਹੈ ਵੀ ਹੁਮਾ ਭੱਟ ਡਸਕਾ 'ਚ ਬੈਠੇ ਵੀ ਸਾਨੂੰ ਸ਼ੁਭ ਕਾਮਨਾਵਾਂ ਵੀ ਦਿੰਦੇ ਨੇ ਜੀ। ਔਰ ਉਹਨਾਂ ਨੇ ਸਾਨੂੰ ਇਹ ਸੁਜੈਸਟ ਕੀਤਾ ਕਿ ਕੋਈ ਹੋਰ ਆਲਟਰਨੇਟ ਅਪਲੋਡਿੰਗ ਕਰੋ। ਮੈਂ ਅੱਜ ਹੀ ਇਹ ਆਪਣੇ ਜਿਹੜੀ ਇਹ ਗੱਲ ਵੀ ਕੀਤੀ ਹੈ, ਮੈਨੂੰ ਅਜੇ ਪਤਾ ਨਹੀਂ ਹੈ, ਮੈਂ ਕੋਈ ਬਹੁਤਾ ਇਸ ਟੈਕਨੀਕਲਿਟੀਜ਼ ਦਾ ਵਾਕਿਫ ਨਹੀਂ ਹੈ, ਪਰ ਆਉਣ ਵਾਲੇ ਹਫਤੇ 'ਚ ਅਸੀਂ ਆਪਣੀ ਟੈਕਨੀਕਲ ਟੀਮ ਔਰ ਜਿਹੜੀ ਮੈਨੇਜਰੀਅਲ ਟੀਮ ਹੈ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਜੀ ਕਿ YouTube ਦਾ ਹੋਰ ਕੀ ਆਲਟਰਨੇਟ ਹੋ ਸਕਦਾ ਹੈ ਜਿਹਦੇ ਨਾਲ ਸਾਡੇ ਪਾਕਿਸਤਾਨ 'ਚ ਬੈਠੇ ਭਰਾ ਭੈਣਾਂ ਜਿਹੜੇ ਨੇ ਉਹ ਵੀ ਇਸ ਪ੍ਰੋਗਰਾਮ ਨੂੰ ਦੇਖ ਸਕਣ ਜੀ। ਸੋ ਇਹਨਾਂ ਦਾ ਹੁਮਾ ਭੱਟ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਲਾਸ ਵੇਗਸ ਨੇਵਾਡਾ ਤੋਂ ਭੈਣ ਕੁਲਦੀਪ ਕੌਰ ਬਰਾੜ ਜੀ ਦੀ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਸਾਹਿਬ। ਬ੍ਰੇਕ ਨਹੀਂ ਸੀ ਲੈਣੀ? ਨਹੀਂ ਡਾਕਟਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਤੋਂ ਬ੍ਰਹਮ ਗਿਆਨੀ ਕੋਰਸ ਬਾਰੇ ਜਾਣਨਾ ਚਾਹੁੰਦੀ ਹਾਂ ਜਿਹੜਾ ਕਿ ਭਾਈ ਸੇਵਾ ਸਿੰਘ ਤ੍ਰਿਮਾਲਾ ਜ਼ਿਲ੍ਹਾ ਮੋਗਾ ਵੱਲੋਂ ਕਰਵਾਇਆ ਜਾਂਦਾ ਹੈ। ਕੀ ਇਹ ਸਿੱਖੀਜ਼ਮ ਦੀ ਬਰਾਬਰੀ ਨਹੀਂ? ਮੈਂ ਇਸ ਕੋਰਸ ਸੰਬੰਧੀ ਲਾਸ ਵੇਗਸ ਤੇ ਗੁਰਦੁਆਰਾ ਸਾਹਿਬ ਵਿੱਚ ਸੁਣਿਆ ਹੈ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਹਾਂ, ਇਹਨਾਂ ਦਾ ਭੈਣ ਜੀ ਕੁਲਦੀਪ ਕੌਰ ਬਰਾੜ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਾਸ ਵੇਗਸ ਨੇਵਾਡਾ ਤੋਂ ਲਿਖਿਆ ਜੀ। ਈਮੇਲ ਛੋਟੀ ਹੈ ਪਰ ਇਸ ਤਾਂ ਹੀ ਪੁੱਛਦੇ ਵੇ ਕਿ ਬ੍ਰੇਕ ਨਹੀਂ ਲੈਣੀ। ਹਾਂ, ਕਿਉਂਕਿ ਦੇਖੋ ਮੈਂ ਪਿਛਲੇ ਦਿਨਾਂ 'ਚ ਸੀਐਟਲ ਸੀ ਪਿਛਲੇ ਵੀਕ, ਤੇ ਉੱਥੇ ਇੱਕ ਸੱਜਣ ਦੀਵਾਨ ਤੋਂ ਬਾਅਦ ਆਏ ਤੇ ਮੈਨੂੰ ਕਹਿਣ ਲੱਗੇ ਜੀ ਤੁਸੀਂ ਮਸਕੀਨ ਜੀ ਦੇ ਖਿਲਾਫ ਆਪਣੇ ਪ੍ਰੋਗਰਾਮ 'ਚ ਕਿਹਾ ਜੀ। ਹਾਲਾਂਕਿ ਨਾ ਉਹ ਸੰਤ ਮਸਕੀਨ ਸਿੰਘ ਜੀ ਕਹਿ ਰਹੇ ਸੀ, ਪਹਿਲਾਂ ਤਾਂ ਉਹਨਾਂ ਨੂੰ ਮੈਂ ਕਰੈਕਟ ਕੀਤਾ, ਮੈਂ ਕਿਹਾ ਜੀ ਤੁਸੀਂ ਉਹਨਾਂ ਦੇ ਮਤਲਬ ਪ੍ਰੇਮੀ ਹੋ, ਚੰਗੀ ਗੱਲ ਹੈ, ਪਰ ਉਹਨਾਂ ਦਾ ਨਾਂ ਸੰਤ ਮਸਕੀਨ ਸਿੰਘ ਨਹੀਂ ਹੈ, ਸੰਤ ਸਿੰਘ ਮਸਕੀਨ ਹੈ ਜੀ। ਤੇ ਮੈਂ ਕਿਹਾ ਫਿਰ ਤੁਸੀਂ ਪ੍ਰੋਗਰਾਮ ਵੀ ਧਿਆਨ ਨਾਲ ਜਾਂ ਨਹੀਂ ਸੁਣਿਆ ਹੋਣਾ। ਮੈਂ ਕਿਹਾ ਅਸੀਂ ਕਦੇ ਵੀ ਕਿਸੇ ਸ਼ਖਸੀਅਤ ਦੇ ਜਸਟ ਸ਼ਖਸੀਅਤ ਹੋਣ ਦੇ ਖਾਤਰ ਕਦੇ ਕੋਈ ਕਿਸੇ ਦੇ ਖਿਲਾਫ ਨਹੀਂ ਕਿਹਾ ਜੀ। ਅਸੀਂ ਇਸ਼ੂ ਦੇ ਉੱਤੇ ਬੇਸਡ ਉਹਨਾਂ ਦੀ ਅਸੀਂ ਤਾਰੀਫ ਵੀ ਕੀਤੀ ਹੋਏਗੀ, ਜਿਹੜੇ ਵੀ ਉਹਨਾਂ ਦਾ ਇੱਕ ਸਟਾਈਲ ਔਰ ਦੂਸਰਾ, ਪਰ ਜਦੋਂ ਪੰਥਕ ਮੁੱਦਿਆਂ 'ਤੇ, ਕਿਉਂਕਿ ਸਾਡੇ ਲਈ ਜਿਹੜੀ ਹੈ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ, ਉਸ ਦੇ ਆਪਣੇ ਸਿਧਾਂਤ ਨੇ ਜੀ, ਤੇ ਕੌਮੀ ਘਰ ਜਿਹੜਾ ਸਾਡੀ ਸਿੱਖੀ ਦੀ ਸਰਵਾਈਵਲ ਦੇ ਲਈ, ਜਿਸ ਦੇ ਲਈ ਅੱਜ ਦੇ ਇਸ ਦੌਰ 'ਚ 1.5 ਲੱਖ ਸ਼ਹੀਦੀਆਂ ਹੋਈਆਂ ਨੇ, ਇਹ ਸਾਡਾ ਪ੍ਰਾਈਮ ਹੈ। ਇਹ ਸਾਡੀ ਜਿਹੜਾ ਜਿਵੇਂ ਕਹਿੰਦੇ ਨੇ ਵੀ ਇਹ ਯਾਰਡ ਸਟਿਕ ਵੀ ਹੈ, ਪੈਮਾਨਾ ਵੀ ਹੈ ਜੀ, ਔਰ ਇਹ ਕਸੌਟੀ ਵੀ ਹੈ। ਔਰ ਹਾਲਾਂਕਿ ਕਸੌਟੀ ਸੱਚ ਦੇ ਉੱਤੇ ਹੀ ਹੈ, ਜਿਵੇਂ ਕਬੀਰ ਸਾਹਿਬ ਨੇ ਫਰਮਾਇਆ ਕਿ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ। ਹੁਣ ਇਹ ਰਾਮ ਦੀ ਕਸੌਟੀ, ਰੱਬ ਦੇ ਨਾਂ ਦੀ ਕਸੌਟੀ, ਝੂਠਾ ਕੋਈ ਨਹੀਂ ਖਲੋਏਗਾ। ਇਸੇ ਤਰ੍ਹਾਂ ਅਸੀਂ ਜਦੋਂ ਕਿਸੇ ਬਾਰੇ ਵੀ ਕੋਈ ਗੱਲ ਕਰਦੇ ਹਾਂ, ਇਸੇ ਤਰ੍ਹਾਂ ਹੀ
ਸਾਡੇ ਇੱਕ ਵੀਰ ਹੋਰ ਜਿਹੜੇ ਸਾਨੂੰ ਬੜਾ ਸਨੇਹ ਪਿਆਰ ਕਰਦੇ ਨੇ ਫਰੀਮੌਂਟ ਤੋਂ ਜੀ, ਉਹਨਾਂ ਨਾਲ ਮੈਂ ਮਿਲ ਤਾਂ ਨਹੀਂ ਸਕਿਆ, ਜਦੋਂ ਕੈਲੀਫੋਰਨੀਆ ਗਿਆ ਮਿਲਾਂਗੇ ਵੀ। ਉਹਨਾਂ ਨੇ ਵੀ ਜਿਹੜੀ ਹੈ ਇੱਕ ਹਨੋਰੇ ਵਾਲਾ ਮੈਸੇਜ ਛੱਡਿਆ ਕਿ ਵੀ ਤੁਸੀਂ ਨਾਨਕਸਰ ਵਾਲਿਆਂ ਬਾਰੇ ਨਾ ਪੱਕੀ ਗੱਲ ਕੀਤੀ ਹੈ, ਉਹਨਾਂ ਦਾ ਸੰਘਰਸ਼ ਦੇ ਵਿੱਚ ਬੜਾ ਯੋਗਦਾਨ ਹੈ। ਔਰ ਦੂਸਰਾ ਮੈਂ ਸਮਝਦਾ ਵੀ ਉਹਦੇ 'ਚ ਵੀ ਅਸੀਂ ਜਿਹੜੀਆਂ ਮੁੱਢਲੀਆਂ ਤਾਰੀਫ ਜਾਂ ਠੀਕ ਗੱਲਾਂ ਨੇ ਉਹ ਜ਼ਰੂਰ ਕੀਤੀਆਂ। ਅਸੀਂ ਕਿਸੇ ਦੀ ਖਿਲਾਫਤ ਦੇ ਕਰਕੇ ਨਹੀਂ ਕੀਤੀ। ਔਰ ਜਿਹੜਾ ਉੱਥੋਂ ਦਾ MP ਹੈ ਲੁਧਿਆਣੇ ਦਾ, ਕਿਵੇਂ ਪੋਲੀਟੀਕਲ ਐਡਵਾਂਟੇਜ ਔਰ ਕਿਵੇਂ ਜਿਹੜਾ ਇਹਨਾਂ ਸਾਰਿਆਂ ਨੂੰ ਹੀ ਜਿਹੜੇ ਕਿ ਉੱਥੇ ਧਾਰਮਿਕ ਪਿੜ 'ਚ ਨੇ, ਕਿਵੇਂ ਵਨ ਔਰ ਅਨਦਰ ਇਸਤੇਮਾਲ ਕਰਦੇ ਨੇ, ਉਹਨਾਂ ਦੀ ਗੱਲ ਕਰਦਾ। ਸੋ ਇਸੇ ਤਰ੍ਹਾਂ ਹੁਣ ਇਹ ਭਾਈ ਸੇਵਾ ਸਿੰਘ ਤ੍ਰਿਮਾਲਾ ਜਿਨ੍ਹਾਂ ਬਾਰੇ ਉਹਨਾਂ ਨੇ ਪੁੱਛਿਆ ਕਿ ਵੀ ਉਹਨਾਂ ਨੇ ਬ੍ਰਹਮ ਗਿਆਨੀ ਦਾ ਕੋਰਸ ਜਾਂ ਡਿਗਰੀ ਜਿਹੜੀ ਹੈ ਉਹ ਸ਼ੁਰੂ ਕਰਾਈ ਹੋਈ ਹੈ, ਉਹ ਕਿੱਥੋਂ ਤੱਕ ਠੀਕ ਹੈ ਜੀ। ਦੇਖੋ ਮੈਨੂੰ ਇੰਨਾ ਕੁ ਪਤਾ ਹੈ ਵੀ ਸੰਘਰਸ਼ ਦੇ ਸ਼ੁਰੂ ਦੇ ਦਿਨਾਂ 'ਚ ਜਿਹੜੇ 3 ਸਿੰਘ ਜਿਨ੍ਹਾਂ ਨੇ ਕਾਫੀ ਕੁਰਬਾਨੀ ਕੀਤੀ, ਭਾਈ ਸੇਵਾ ਸਿੰਘ, ਅਮਰਜੀਤ ਸਿੰਘ, ਉਹ ਸ਼ਾਇਦ ਕੋਈ ਪੰਜਾਬ ਪੁਲਿਸ ਸੀ, ਕੋਈ ਹੋਰ ਸੈਂਟਰਲ ਫੋਰਸ 'ਚ ਹੋਣਗੇ, ਉਹ ਇਹੀ ਨੇ ਤ੍ਰਿਮਾਲੇ ਵਾਲੇ ਜਿਨ੍ਹਾਂ ਨੇ ਮੁੱਢਲੇ ਦਿਨਾਂ 'ਚ ਸੇਵਾ ਕੀਤੀ। ਫਿਰ ਕਾਫੀ ਲੰਮਾ ਵਕਤ ਰੂਪੋਸ਼ ਰਹੇ ਜੀ, ਔਰ UP 'ਚੋਂ ਜਾਂ ਕਿਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਔਰ ਅਖੀਰ ਤੱਕ ਉਹ ਕੇਸ ਵੀ ਭੁਗਤਦੇ ਰਹੇ। ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ। ਮੈਂ ਇਹ ਜ਼ਰੂਰ ਜਿਹੜੇ ਉਹਨਾਂ ਨੇ ਇਸ ਕੋਰਸ ਦੀ ਗੱਲ ਕੀਤੀ ਹੈ, ਇਹ ਜ਼ਰੂਰ ਚਰਚਾ ਦਾ ਵਿਸ਼ਾ ਰਿਹਾ ਜੀ। ਔਰ ਮੈਂ ਈਵਨ ਹਾਲਾਂਕਿ ਚਲੋ ਇਹ ਸਾਰੇ ਸੰਤ ਪਰੰਪਰਾ ਵਾਲੇ ਇੱਕ ਦੂਸਰੇ ਦਾ ਸਤਿਕਾਰ ਕਰਦੇ ਨੇ, ਕਰਨਾ ਵੀ ਚਾਹੀਦਾ ਜੀ। ਈਵਨ ਕਿਸੇ ਥਾਂ ਤੇ ਮੈਂ ਕਲਿੱਪ ਇਹਨਾਂ ਦੀ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਦੇਖੀ, ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਟਿੱਪਣੀ ਕੀਤੀ ਸੀ ਕਿ ਜੀ ਦੇਖੋ ਅੱਜ ਇਹ ਬ੍ਰਹਮ ਗਿਆਨ ਦੀਆਂ ਡਿਗਰੀਆਂ ਵੰਡਦੇ ਫਿਰਦੇ ਨੇ, ਇੱਦਾਂ ਥੋੜ੍ਹੀ ਬ੍ਰਹਮ ਗਿਆਨੀ ਬਣ ਜਾਂਦੇ ਨੇ ਜੀ। ਸੋ ਹੁਣ ਮੈਨੂੰ ਨਹੀਂ ਪਤਾ ਹੈ ਕਿ ਵੀ ਹਾਂ ਇੱਕ ਗੱਲ ਜ਼ਰੂਰ, ਫਿਰ ਮੈਂ ਕੋਈ ਜਵਾਬੀ ਕਲਿੱਪ ਵੀ ਉਹਨਾਂ ਦੀ ਸੇਵਾ ਸਿੰਘ ਤ੍ਰਿਮਾਲਾ ਦੀ ਵੀ ਦੇਖੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਜੀ ਬ੍ਰਹਮ ਗਿਆਨੀ ਨਹੀਂ ਬਣਾਉਂਦੇ, ਅਸੀਂ ਇੱਕ ਕੋਰਸ ਜ਼ਰੂਰ ਹੈ ਉਹ ਅਸੀਂ ਕਰਵਾਉਂਦੇ ਜੀ। ਸੋ ਮੈਨੂੰ ਖਿਆਲ ਆਇਆ, ਮੈਂ ਕਿਹਾ ਵੀ ਕਿਸੇ ਵੇਲੇ ਜਿਨ੍ਹਾਂ ਨੇ ਵੀ ਇਹ ਸ਼ਬਦ ਗਿਆਨੀ, ਹੁਣ ਜੀ ਇਹ ਗਿਆਨੀ ਪਾਸ ਕਰ ਲਈ, ਜਿਹਨੇ ਗਿਆਨੀ ਦਾ ਐਗਜ਼ਾਮ ਡਿਗਰੀ ਦਾ ਨਾਂ ਹੀ ਗਿਆਨੀ ਰੱਖੀ ਜੀ ਜੀ, ਸ਼ਾਇਦ ਜੇ ਉਦੋਂ ਸਿੱਖਾਂ ਨੇ ਇਤਰਾਜ਼ ਕੀਤਾ ਹੁੰਦਾ ਕਿ ਭਾਈ ਇਹ ਜਿਹੜਾ ਇਸ ਕਿਸਮ ਦੀਆਂ, ਜੇ ਤੁਸੀਂ ਉਹਨੂੰ ਵਿਦਿਅਕ ਕੋਰਸ ਵੀ ਕਹਿੰਦੇ ਹੋ, ਤੇ ਜਿਹੜੇ ਸਾਡੇ ਅਧਿਆਤਮ ਦੇ ਸ਼ਬਦ ਨੇ, ਹੁਣ ਗਿਆਨੀ ਨੂੰ ਡਿਫਾਈਨ ਗੁਰੂ ਤੇਗ ਬਹਾਦਰ ਸਾਹਿਬ ਕਰਦੇ ਨੇ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੁ ਨਾਨਕ ਇਹ ਜਗਤ ਮੈਂ ਗਿਆਨੀ ਤਾਹੇ ਬਖਾਨ। ਕਿ ਹੁਣ ਗਿਆਨੀ ਤਾਂ ਉਹ ਹੈ ਜਿਹੜਾ ਨਾ ਡਰ ਦਿੰਦਾ ਹੈ ਨਾ ਡਰ ਮੰਨਦਾ, ਪਰ ਇੱਥੇ 4 ਕਿਤਾਬਾਂ ਇੱਧਰਲੀਆਂ ਉੱਧਰਲੀਆਂ ਪੜ੍ਹ ਕੇ, ਕੋਈ ਨਕਲ ਮਾਰ ਕੇ, ਕੋਈ ਅਕੈਡਮੀਆਂ 'ਚ ਜਾ ਕੇ, ਕੋਈ ਸਿਫਾਰਸ਼ਾਂ ਲੱਭ ਕੇ, ਕੋਈ ਹੋਰ ਕੰਮ ਕਰਕੇ ਜਿਹਨੇ ਇੱਕ ਡਿਗਰੀ ਲੈ ਲਈ ਕਿ ਜੀ ਨੌਕਰੀ ਸੌਖੀ ਮਿਲ ਜਾਂਦੀ ਸੀ। ਉਹਨਾਂ ਦੇ ਜ਼ਮਾਨਿਆਂ 'ਚ ਸ਼ਾਸਤਰੀ ਔਰ ਗਿਆਨੀ ਇਹਨਾਂ ਦੀਆਂ ਪੋਸਟਾਂ ਹੁੰਦੀਆਂ ਸੀ, ਆਉਂਦੇ ਨਹੀਂ ਸੀ ਸਟੂਡੈਂਟ। ਹੁਣ ਕਹੋ ਜੀ ਇਹ ਗਿਆਨੀ ਜੀ ਬਣ ਗਏ। ਸੋ ਮੈਂ ਸਮਝਦਾ ਵੀ ਜੇ ਭਾਈ ਸੇਵਾ ਸਿੰਘ ਜਿਹੜੇ ਇਸ ਦੁਨੀਆ 'ਚ ਨਹੀਂ ਰਹੇ, ਸੋ ਮੈਂ ਇਹ ਵੀ ਹੁੰਦਾ ਕਿ ਵੀ ਜਿਹਦੇ ਕੋਲ ਜਿਹੜਾ ਆਪਣਾ ਡਿਫੈਂਸ ਨਹੀਂ ਦੇ ਸਕਦਾ, ਪਰ ਮੈਂ ਸਮਝਦਾ ਵੀ ਬਿਹਤਰ ਹੁੰਦਾ ਜੇ ਇਹਨਾਂ ਦਾ ਮਕਸਦ, ਮੈਨੂੰ ਨਹੀਂ ਪਤਾ ਇਸ ਕੋਰਸ 'ਚ ਕੀ ਪੜ੍ਹਾਉਂਦੇ ਨੇ ਜੀ, ਪਰ ਜੋ ਵੀ ਇਹ ਪੜ੍ਹਾਉਂਦੇ ਹੋਣ, ਮੈਂ ਸਮਝਦਾ ਵੀ ਇਹ ਈਵਨ ਇਹਨੂੰ ਬ੍ਰਹਮ ਗਿਆਨੀ ਜਾਂ ਦੂਸਰਾ ਕੋਈ ਨਾਂ ਦੇਣਾ ਵੀ, ਭਾਵੇਂ ਉਹਨਾਂ ਦੇ ਕਹਿਣ ਮੁਤਾਬਕ ਉਹ ਡਿਗਰੀ ਹੈ ਯਾਨੀ ਜਾਂ ਅਸੀਂ ਪੜ੍ਹਾਈ ਇੱਕ ਕੋਰਸ ਹੈ ਜਿਹੜਾ, ਨਾਟ ਡਿਗਰੀ, ਵੀ ਕੋਰਸ ਅਸੀਂ ਮੁਕੰਮਲ ਕਰਾਂਗੇ, ਡਿਗਰੀ ਹੋ ਗਈ ਜੀ। ਸੋ ਅਸੀਂ ਸਮਝਦੇ ਹਾਂ ਕਿ ਬਿਹਤਰ ਹੋਏ ਵੀ ਉਹਨੂੰ ਤੁਸੀਂ ਸਿੱਖੀਜ਼ਮ ਦਾ ਕਹੋ ਜਾਂ ਸਿੱਖੀ ਦਾ ਤੁਸੀਂ ਅਧਿਆਤਮਕ ਜਾਂ ਕੋਈ ਰੂਹਾਨੀ, ਜੇ ਤੁਹਾਡੇ ਕੋਲ ਕੋਈ ਖਾਸ ਗੱਲ ਹੈ ਜਿਹੜੀ ਪਹਿਲਿਆਂ ਕੋਲ ਨਹੀਂ ਸੀ ਜੀ, ਤੇ ਉਸ ਦਾ ਜ਼ਿਕਰ ਕਰੋ, ਬਜਾਏ ਕਿ ਇਉਂ ਜਾਪੇ ਕਿ ਤੁਸੀਂ ਬਾਕੀਆਂ ਨਾਲੋਂ ਕੋਈ ਅਡਰੀ ਗੱਲ ਚਲਾ ਰਹੇ ਹੋ। ਜਿਹੜਾ ਭੈਣ ਜੀ ਨੇ, ਕੁਲਦੀਪ ਕੌਰ ਜੀ ਨੇ ਪੁੱਛਿਆ ਜਾਂ ਖਦਸ਼ਾ ਜ਼ਾਹਰ ਕੀਤਾ, ਉਹ ਤਾਂ ਇਹੀ ਹੈ ਨਾ ਕਿ ਜਦੋਂ ਇਸ ਕਿਸਮ ਦੀ ਕੋਈ ਗੱਲ ਚੱਲਦੀ ਹੈ ਫਿਰ ਪੈਰਲਲ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ, ਭਾਵੇਂ ਜਿਹੜੇ ਸ਼ੁਰੂ ਕਰਨ ਵਾਲੇ ਨੇ ਉਹਨਾਂ ਦੀ ਇੰਟੈਂਟ ਨਾ ਹੋਏ ਜੀ, ਲੇਕਿਨ ਗੱਲ ਜਿਹੜੀ ਹੈ ਉਹ ਤੁਰ ਪੈਂਦੀ ਹੈ, ਫਿਰ ਇੱਕ ਵੱਖਰਾ ਪਹਿਰਾਵਾ। ਹੁਣ ਭਜਨ ਜੋਗੀ ਦੀ ਗੱਲ ਹੈ ਇੱਥੇ, ਭਾਵੇਂ ਸਾਡੇ ਕਹਿਣਗੇ ਜੀ ਗੋਰੇ ਸਿੱਖ ਬਣਾਏ, ਦੂਜੇ ਯੋਗਾ ਲਿਆ ਕੇ ਵਿੱਚ ਵਾੜ ਦਿੱਤਾ ਕੁੰਡਲ। ਹੁਣ ਤੁਸੀਂ ਦੇਖੋ ਵੀ ਉਹ ਜਦੋਂ ਚਿੱਟੇ ਤੋਂ ਬਿਨਾਂ ਕੋਈ ਪਾਉਂਦਾ ਹੀ ਨਹੀਂ ਕੱਪੜਾ ਜੀ, ਹੁਣ ਚੰਗੇ ਲੱਗਦਾ ਚਿੱਟਾ ਕੱਪੜਾ ਪਾਉਣਾ, ਪਰ ਇਉਂ ਹੈ ਕਿ ਵੀ ਉਹਨਾਂ ਨੇ ਆਪਣਾ ਇੱਕ ਕਲਟ ਬਣਾ ਲਿਆ ਔਰ ਉਹ ਅਮਰੀਕਨ ਉਹਨਾਂ ਨੇ ਰਜਿਸਟਰ ਵੀ ਆਡੀ ਕਰਾਇਆ ਸਿੱਖ ਧਰਮਾਂ ਦੇ ਨਾਂ ਥੱਲੇ 3H ਦੇ ਥੱਲੇ। ਸੋ ਉਹ ਇੱਕ ਲਾਈਨ ਵੱਖਰਾਪਨ ਜਿਹੜਾ ਹੈ, ਔਰ ਮੈਂ ਸਹਿਮਤ ਹਾਂ ਭੈਣ ਜੀ ਦੀ ਜਿਹੜਾ ਬੇਸਿਕ ਉਹਨਾਂ ਦੇ ਸਵਾਲ ਦੀ ਸਪਿਰਿਟ ਹੈ ਕਿ ਅਸੀਂ ਮੂਲ ਤੌਰ ਦੇ ਉੱਤੇ, ਔਰ ਅਨਫੋਰਚੂਨੇਟ ਪਾਰਟ ਇਹ ਹੈ ਕਿ ਵੀ ਸਾਡੇ ਬਹੁਤ ਸਾਰੇ ਜਿਹਨਾਂ ਵੀਰਾਂ ਭੈਣਾਂ ਨੇ ਉੱਥੇ ਕੰਟਰੀਬਿਊਟ ਕੀਤਾ, ਕਾਫੀ ਅੱਛਾ ਉਹਨਾਂ ਨੇ ਕਈ ਕੁਛ ਉੱਥੇ ਬਣਾਇਆ,
ਅੱਜ ਉਹ ਆਪਸ ਦੇ ਵਿੱਚ ਲਿਟੀਗੇਸ਼ਨ ਵੱਲ ਜਾ ਰਹੇ ਨੇ, ਕਿਉਂਕਿ ਉਹ ਜਦੋਂ ਚੜ੍ਹਾਈ ਕੀਤੀ ਉਹਨਾਂ ਨੇ ਜੀ ਭਾਈ ਸੇਵਾ ਸਿੰਘ ਧਰਮਾਲਾ ਨੇ, ਉਹਨਾਂ ਦਾ ਲੜਕਾ ਉਹ ਗੱਦੀ ਨਸ਼ੀਨ ਬਣ ਗਿਆ ਔਰ ਮਾਂ ਨਾਲ ਲੱਗ ਗਈ। ਉਹ ਸਾਰੀ ਜਿਹੜੀ ਹੈ ਉਹਨਾਂ ਨੇ ਉਹਨਾਂ ਦੇ ਪਤਨੀ ਆਪਣੇ ਨਾਲ ਲਵਾਈ ਹੋਈ ਹੈ ਕੀ ਹੈ, ਲੇਕਿਨ ਬਾਹਰਲੇ ਜਿਹੜੇ ਉਹਨਾਂ ਦੇ ਬੜੇ ਅੱਛੇ ਪ੍ਰਚਾਰਕ ਨੇ ਉਹਨਾਂ ਨਾਲ ਮੇਰਾ ਰਾਬਤਾ ਹੁੰਦਾ ਹੈ ਵਾਂਸ ਇਨ ਅ ਵਾਈਲ ਜੀ। ਉਹ ਦੱਸ ਰਹੇ ਸੀ ਕਿ ਜੀ ਅਸੀਂ ਹੋਰ ਹੁਣ ਮੈਂ ਪਿਛਲੇ ਦਿਨਾਂ ਹੀ ਦੇਖਿਆ ਵੀ ਇਹ ਇਸ਼ੂ ਅਕਾਲ ਤਖਤ ਤੇ ਵੀ ਗਿਆ। ਹੁਣ ਜਿਹੜਾ ਪਾਰਟ ਉਹ ਚਾਹੁੰਦੇ ਸੀ ਭਾਈ ਸੇਵਾ ਸਿੰਘ ਧਰਮਾਲਾ ਕਿ ਵੀ ਡੇਰਾਵਾਦ ਨਾ ਹੋਏ ਜਾਂ ਇਹ ਜਿਹੜੇ ਫੇਕ ਦੂਜੇ ਤੀਜੇ ਝੂਠੇ ਸੰਤ ਨੇ, ਇਨ ਦਾ ਐਂਡ ਉਹੀ ਗੱਲ ਉਹਨਾਂ ਦੇ ਆਪਣੇ ਟਿਕਾਣੇ ਨਾਲ ਵੀ ਹੋ ਗਈ ਕਿ ਵੀ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਪਤਨੀ ਜਿਹੜੀ ਹੈ ਉਹੀ ਮਾਲਕ ਬਣ ਗਈ, ਤੇ ਜਿਨ੍ਹਾਂ ਨੇ ਕੰਟਰੀਬਿਊਟ ਕੀਤਾ ਜਾਂ ਦੂਜਾ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਡੇਰਿਆਂ ਦੇ ਖਿਲਾਫ ਅਸੀਂ ਸੀ, ਅਲਟੀਮੇਟਲੀ ਇਹ ਵੀ ਇੱਕ ਡੇਰਾ ਬਣ ਗਿਆ ਜੀ। ਸੋ ਕੁੱਲ ਮਿਲਾ ਕੇ ਮੈਂ ਉਹਨਾਂ ਦੇ ਜਿਹੜੇ ਪਿਆਰੇ ਨੇ ਉਹ ਮੈਨੂੰ ਕਈ ਪ੍ਰਭ ਮਿਲਣੇ ਕਾ ਚਾਓ ਜਾਂ ਕੁਛ ਨਾ ਕੁਛ ਦਿੰਦੇ ਰਹੇ ਨੇ, ਪਰ ਪਤਾ ਨਹੀਂ ਕਿਉਂ ਮੇਰੀ ਇਹਦੇ 'ਚ ਕਦੇ ਵੀ ਮੈਨੂੰ ਇਹ ਜਦੋਂ ਇਹ ਲੱਗਦਾ ਹੈ ਕਿ ਵੀ ਮੁੱਖ ਧਾਰਾ ਸਿੱਖੀ ਦੇ ਵਿੱਚ ਜਿੱਥੇ ਨਿਤਨੇਮ ਬਾਣੀ ਕੀਰਤਨ ਕਥਾ ਵਿਚਾਰ ਇਹ ਮੁਕੰਮਲ ਔਰ ਫਿਰ ਤੁਹਾਡੀ ਆਪਣੀ ਜਰਨੀ ਹੈ ਜੀ, ਉਹਦੇ 'ਚ ਇਹ ਮੈਨੂੰ ਹਮੇਸ਼ਾ ਇੱਕ ਫੀਅਰ ਜਿਹਾ ਰਹਿੰਦਾ ਹੈ ਕਿ ਵੀ ਜਿਹੜਾ ਕੋਈ ਥੋੜ੍ਹਾ ਬਹੁਤ ਅਡਰਾਪਨ ਹੋ ਕੇ ਗੱਲ ਸ਼ੁਰੂ ਹੁੰਦੀ ਹੈ, ਭਾਵੇਂ ਉਹਨਾਂ ਦੀ ਇੰਟੈਂਟ ਬਿਲਕੁਲ ਇਹੀ ਹੁੰਦੀ ਹੈ, ਉਹਨਾਂ ਨੇ ਬੜੇ ਬਾਣੇ ਦੇ ਵਿੱਚ ਔਰ ਉਹਨਾਂ ਦਾ ਜਦੋਂ ਉਹਨਾਂ ਦੇ ਇੱਕ ਪ੍ਰੇਮੀ ਸ਼ਰਧਾਲੂ ਨੂੰ ਮੈਂ ਇੱਕ ਵਾਰੀ ਕਿਹਾ ਵੀ ਮੈਂ ਕਿਹਾ ਜੀ ਮੈਂ ਤਾਂ ਉਸ ਭਾਈ ਸੇਵਾ ਸਿੰਘ ਨੂੰ ਜਾਣਦਾ ਜਿਨ੍ਹਾਂ ਨੇ ਰੈਵੋਲੂਸ਼ਨਰੀ ਲਾਈਨ ਦੇ ਥੱਲੇ ਤਬਦੀਲੀ ਕੀਤੀ ਹੈ, ਵੀ ਇਹ ਪਾਰਟ ਜਿਹੜਾ ਕਿ ਕਹਿੰਦੇ ਜੀ ਵੀ ਨਹੀਂ, ਉਹ ਕਹਿੰਦੇ ਨੇ ਵੀ ਪਹਿਲਾਂ ਅਸੀਂ ਜਿਹੜਾ ਸੰਤ ਬਣਾਵਾਂਗੇ ਔਰ ਇਹਨਾਂ 'ਚੋਂ ਅਸੀਂ ਫਿਰ ਜਿਹੜੇ ਨੇ ਖਾਲਿਸਤਾਨ ਦੇ ਸਿਪਾਹੀ ਨਿਕਲਣਗੇ, ਕੌਮੀ ਕੰਮ ਹੋਏਗਾ। ਸੋ ਉਹ ਤਾਂ ਹੁਣ ਪਤਾ ਨਹੀਂ ਕਦੋਂ ਨਿਕਲਣਗੇ, ਉਹ ਚਲੇ ਗਏ। ਤੇ ਜਿੰਨੀ ਕੁ ਜਾਇਦਾਦ ਜਿਹੜੀ ਪੰਥ ਨੇ ਜਾਂ ਸਿੱਖਾਂ ਨੇ ਕੰਟਰੀਬਿਊਟ ਕੀਤੀ ਉਸ ਦੇ ਜਿਹੜੇ ਮਾਲਕ ਨੇ ਉਹ ਮਾਂ ਪੁੱਤਰ ਨੇ, ਤੇ ਵਿਚਾਰੇ ਦੂਜੇ ਐਫਰਟ ਕਰ ਰਹੇ ਨੇ ਵੀ ਇਹਨੂੰ ਕਿਵੇਂ ਕੀਤਾ ਜਾਏ। ਜੀ ਡਾਕਟਰ ਸਾਹਿਬ ਇਸ ਤਰ੍ਹਾਂ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।